ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਕਹਿੰਦੇ ਅੱਜ ਦੇ ਅਪਡੇਟ ਪਾਕਿਸਤਾਨ 'ਚ। ਅੱਜ ਜਦੋਂ ਅਮਰੀਕਾ ਦੇ ਵਿੱਚ 21 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 22 ਜਨਵਰੀ ਸਾਲ 2026 ਦੀ ਸ਼ੁਰੂਆਤ ਹੋ ਚੁੱਕੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਬੜਾ ਨਿੱਘਾ ਜਿਹਾ ਸਵਾਗਤ ਕਰਨੇ ਆ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਤੋਂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਡੋਨਲਡ ਟਰੰਪ ਹੋਰਾਂ ਵੱਲੋਂ ਆਈ ਬੋਰਡ ਆਫ ਪੀਸ ਵਾਲੀ ਆਫਰ ਨੂੰ ਪਾਕਿਸਤਾਨ ਨੇ ਕਬੂਲ ਕਰ ਲਿਆ। ਹੋਰ ਵੀ ਇਸਲਾਮਿਕ ਮੁਲਕ ਇਸ ਬੋਰਡ ਦਾ ਹਿੱਸਾ ਬਣੇ ਨੇ। ਪਾਕਿਸਤਾਨੀ ਫੋਰਨ ਆਫਿਸ ਦਾ ਕੀ ਆਖਣਾ ਜੀ? ਪਾਕਿਸਤਾਨੀ ਫੋਰਨ ਆਫਿਸ ਨੇ ਐਲਾਨ ਕਰ ਦਿੱਤਾ ਕਿ ਜੀ ਬਹੁਤ ਧੰਨਵਾਦ ਹੈ ਡੋਨਲਡ ਟਰੰਪ ਹੋਣਾ ਦਾ ਕਿ ਉਹਨਾਂ ਨੇ ਆਖਿਆ ਕਿ ਤੁਸੀਂ ਇਸ ਬੋਰਡ ਆਫ ਪੀਸ ਦਾ ਹਿੱਸਾ ਬਣੋ। ਸੋ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਆਈ ਇਹ ਜਿਹੜੀ ਆਫਰ ਸੀਗੀ, ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਇਹਨੂੰ ਕਬੂਲਣ ਦਾ ਐਲਾਨ ਕਰ ਦਿੱਤਾ ਹੈ। ਨਾਲ ਹੀ ਇਸ ਬੋਰਡ ਆਫ ਪੀਸ ਦਾ ਹਿੱਸਾ ਬਣਨ ਵਾਲੇ ਬਾਕੀ ਜਿਹੜੇ ਮੁਲਕ ਨੇ ਉਹਨਾਂ ਨੇ ਵੀ ਇੱਕ ਸਾਂਝਾ ਐਲਾਨ ਕੀਤਾ। ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਬੋਰਡ ਆਫ ਪੀਸ ਜਿਹੜਾ ਹੈ ਇਹਦੇ 'ਚ ਸਾਹਮਣੇ ਆਉਣ ਵਾਲੇ ਮੁਲਕ ਨੇ ਜਿਹੜੇ ਉਹ ਕਿਹੜੇ-ਕਿਹੜੇ ਨੇ। ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਿਆ ਯੂਨਾਈਟਿਡ ਅਰਬ ਐਮਿਰੇਟਸ UAE। ਫਿਰ ਹੁਣ ਪਾਕਿਸਤਾਨ ਦੀ ਵੀ ਇਤਲਾਹ ਆਈ ਔਰ ਬਾਕੀ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਪਰਵੀਨ ਸਾਊਦੀ ਅਰੇਬੀਆ ਹੈ, ਇਜਿਪਟ ਹੈ ਜਿਹਨੂੰ ਮਿਸਰ ਕਿਹਾ ਜਾਂਦਾ ਹੈ, ਉਰਦਨ ਹੈ, UAE ਪਹਿਲਾਂ ਮੈਂ ਦੱਸ ਚੁੱਕਿਆ, ਇੰਡੋਨੇਸ਼ੀਆ ਹੈ, ਤੁਰਕੀਆ ਹੈ ਔਰ ਕਤਰ ਹੈ। ਇਹਨਾਂ ਸਾਰਿਆਂ ਨੇ ਡੋਨਲਡ ਟਰੰਪ ਹੋਣਾ ਦੇ ਇਸ ਪਲਾਨ ਦਾ ਬੋਰਡ ਆਫ ਪੀਸ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ। ਤਾਜ਼ਾ ਖਬਰ ਹੈ ਜਿਹੜੀ ਉਹ ਇਹ ਹੈ ਕਿ ਨੇਤਨਯਾਹੂ ਨੇ ਜਿਹੜੇ ਉਹ ਵੀ ਇਹਦਾ ਹਿੱਸਾ ਬਣ ਗਏ ਨੇ, ਯਾਨੀ ਇਸਰਾਈਲ ਵੀ ਬਕਾਇਦਾ ਹਿੱਸਾ ਬਣ ਗਿਆ। ਹੁਣ ਪਾਕਿਸਤਾਨ ਲਈ ਜਿਹੜੀਆਂ ਮੁਸ਼ਕਲਾਂ ਅਸੀਂ ਡਿਸਕਸ ਕਰਨੇ ਆ ਤੇ ਨਾਲ ਹੀ ਹੁਣ ਤੋਂ ਕੁਝ ਘੰਟੇ ਪਹਿਲਾਂ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਹਮਾਸ ਆਪਣੇ ਆਪ ਨੂੰ ਹਥਿਆਰ ਸੁੱਟ ਕੇ ਗੈਰ ਮੁਸੱਲਾ ਕਰ ਦੇਵੇ, ਉਹਦੇ ਕੋਲ ਕੁਛ ਹੀ ਦੇਣ ਨੇ, ਨਹੀਂ ਤੇ ਉਸ ਤੋਂ ਬਾਅਦ ਉਹਨੂੰ ਮਿਟਾ ਕੇ ਰੱਖ ਦਾਂਗੇ, ਸਫਾ ਹਸਤੀ ਤੋਂ ਨਿਸਤੋਂ ਨਾਬੂਦ ਕਰ ਦੇਵਾਂਗੇ। ਇਹ ਉਹਨਾਂ ਨੇ ਕਲੀਅਰ ਧਮਕੀ ਜਿਹੜੀ ਦਿੱਤੀ ਹੈ। ਹੁਣ ਇਹ ਜਿਹੜੇ ਬੋਰਡ ਆਫ ਪੀਸ ਦਾ ਹਿੱਸਾ ਬਣਨ ਜਾ ਰਹੇ ਨੇ ਉਹਦੇ ਸਾਂਝੇ ਐਲਾਨ 'ਚ ਆਖਿਆ ਗਿਆ ਕਿ ਜੀ ਅਸੀਂ ਜਿਹੜੇ ਫਲਸਤੀਨੀ ਲੋਕ ਨੇ, ਗਾਜ਼ਾ ਦੇ ਲੋਕ ਨੇ, ਉਹਨਾਂ ਦੇ ਬਹਾਲੀ, ਉੱਥੇ ਇਨਫਰਾਸਟ੍ਰਕਚਰ ਬਣਾਉਣ, ਉੱਥੇ ਅਮਨ ਬਣਾਉਣ, ਉੱਥੇ ਜਿਹੜਾ ਆ ਉਹ ਡਿਵੈਲਪਮੈਂਟ, ਉੱਥੇ ਜਿਹੜਾ ਉਹ ਨਿਜ਼ਾਮ ਸਿਸਟਮ ਕਿੰਨਾ ਹੱਥਾਂ 'ਚ ਦੇਣਾ, ਕਿਹਦਾ ਚੁਣਾਵ ਹੁੰਦਾ, ਉਹਦੇ ਵਾਸਤੇ ਆਪਣਾ ਕਿਰਦਾਰ ਨਿਭਾਵਾਂਗੇ। ਨੇਤਨਯਾਹੂ ਇਸ ਤੋਂ ਪਹਿਲਾਂ ਕਹਿ ਚੁੱਕੇ ਨੇ ਕਿ ਜੀ ਅਮਨ, ਹਾਂ ਪਤਾ ਹੈ ਅਮਨ, ਇਹ ਅਸੀਂ ਅਮਨ ਕਰਨਾ, ਮਤਲਬ ਉਹਦੇ ਮਤਹਿਤ ਚੱਲਣਾ ਆ, ਕਿੱਦਾਂ ਚੱਲਣਾ ਆ। ਹਜੇ ਤੱਕ ਕੋਈ ਗੱਲ, ਕੋਈ ਗੁੰਝਲ ਇਹਨਾਂ ਪੂਰੇ ਇਸਲਾਮੀ ਮੁਲਕਾਂ 'ਚ ਕੋਈ ਵੀ ਖੁੱਲ ਕੇ ਗੱਲ ਨਹੀਂ ਕਰ ਰਿਹਾ। ਬਹਰਹਾਲ ਬਣ ਗਏ ਨੇ। ਬਣਨ ਤੋਂ ਬਾਅਦ ਹੁਣ ਇਹ ਧਮਕੀਆਂ ਵੀ ਨਾਲ ਚੱਲ ਰਹੀਆਂ ਨੇ, ਇਹ ਬਿਆਨਬਾਜ਼ੀ ਵੀ ਨੇਤਨਯਾਹੂ ਹੋਣਾ ਦੀ ਚੱਲ ਰਹੀ ਹੈ। ਧਮਕੀਆਂ ਤੋਂ ਮੁਰਾਦ ਮੇਰਾ ਡੋਨਲਡ ਟਰੰਪ ਹੋਣਾ ਦੇ ਜਿਹੜੇ ਬਿਆਨ ਨੇ ਅਮਰੀਕਨ ਪ੍ਰੈਜ਼ੀਡੈਂਟ ਦੇ ਉਹ ਨੇ, ਔਰ ਇਹਨਾਂ ਦਾ ਹਿੱਸਾ ਬਣ ਕੇ ਇਕਰਾਰ ਕਰਨਾ। ਆਉਣ ਵਾਲੇ ਵਕਤ ਦੇ ਵਿੱਚ ਇਹ ਇਤਿਹਾਦ ਹੈ ਜਿਹੜਾ ਇਹ ਅੱਗੇ ਤੁਰਦਾ ਹੈ, ਇਹ ਵੱਖਰੇ ਹੋ ਜਾਂਦੇ ਨੇ। ਇਹ ਕੱਲ ਨੂੰ ਇਹ ਰੌਲਾ ਪਾ ਦਿੰਦੇ ਕਿ ਦੇਖੋ ਜੀ ਅਸੀਂ ਤੇ ਤੁਰੇ ਸਾਂ, ਅਸੀਂ ਤੇ ਤੁਰਨਾ ਚਾਹੁੰਦੇ ਸਾਂ, ਪਰ ਸਾਨੂੰ ਵਿਖਾਈ ਇੱਧਰ ਦੀ ਗਈ ਹੈ, ਮਾਰੀ ਇੱਧਰ ਦੀ ਗਈ ਹੈ। ਇਸ ਤੋਂ ਅੱਡ ਜਿਹੜੀ ਮੈਂ ਦੱਸਣ ਡਿਆ ਗੱਲ ਤੁਹਾਨੂੰ, ਪਾਕਿਸਤਾਨ 'ਚ ਹੁਣ ਰਿਐਕਸ਼ਨ ਆ ਜਿਹੜਾ ਉਹ ਆਉਣਾ, ਆਉਂਦਾ ਜੁਮਾ ਦੱਸੇਗਾ। ਇਹ ਕਮਿੰਗ ਫਰਾਈਡੇ, ਸ਼ੁੱਕਰਵਾਰ ਆ ਜਿਹੜਾ, ਇੱਦਣ ਪਾਕਿਸਤਾਨ ਦੀਆਂ ਸੜਕਾਂ ਧਾਰਮਿਕ ਤਾਕਤਾਂ, ਮੰਨੋ ਜਾਂ ਨਾ ਮੰਨੋ, ਮੰਦੀਆਂ ਜਾਂ ਚੰਗੀਆਂ, ਉਹਨਾਂ ਵੱਲੋਂ ਹੁਣ ਕੀ ਐਲਾਨ ਹੁੰਦਾ ਆ ਉਹ ਦੱਸੇਗਾ ਕਿ ਪਾਕਿਸਤਾਨ ਦੇ ਅੰਦਰ ਇਸ ਫੈਸਲੇ ਨੂੰ ਜਿਹਦਾ ਸਰਕਾਰੀ ਐਲਾਨ ਕੀਤਾ ਗਿਆ, ਲੋਕਾਂ ਦੇ ਵਿੱਚ ਹੁਣ ਕੀ ਰਿਐਕਸ਼ਨ ਹੈ ਜਿਹੜਾ ਉਹ ਸਾਹਮਣੇ ਹੁੰਦਾ ਆ ਔਰ ਸਰਕਾਰ ਉਹਦਾ ਕੀ ਬੰਦੋਬਸਤ ਕਰ ਰਹੀ ਹੈ। ਇੱਕ ਤੇ ਦਬਾਅ ਉਹ ਸੀਗਾ ਜਿਹੜਾ ਅਮਰੀਕਾ ਬਹਾਦਰ ਦਾ ਸੀਗਾ ਔਰ ਉਹਦੇ ਅੱਗੇ ਸਰੈਂਡਰ ਕਰਕੇ, ਦੂਸਰਾ ਦਬਾਅ ਹੁਣ ਅੰਦਰੋਂ ਉੱਠਣਾ ਆ। ਔਰ ਨੰਬਰ 2, ਗਾਜ਼ਾ ਪੀਸ ਜਾਂ ਬੋਰਡ ਆਫ ਪੀਸ ਦੇ ਇਹ ਮੈਂਬਰ ਬਣਨ ਦਾ ਮਤਲਬ ਕੀ ਹੈ। ਇਹ ਪਹਿਲਾਂ ਵੀ ਅਸੀਂ ਦੱਸਦੇ ਰਹੇ ਹਾਂ ਕਿ ਪਾਕਿਸਤਾਨ 'ਚ ਕੱਲ ਵੀ ਅਸੀਂ ਖਬਰਾਂ 'ਚ ਦੱਸਿਆ ਕਿ ਇਹ ਗੱਲ ਆਮ ਹੈ ਕਿ ਅਮਰੀਕਾ ਔਰ ਇਸਰਾਈਲ ਰਲ ਕੇ ਹੁਣ ਇਸਲਾਮੀ ਮੁਲਕਾਂ ਦੇ ਫੌਜੀਆਂ ਨੂੰ ਮਰਵਾਉਣਾ ਚਾਹੁੰਦਾ, ਕਿਉਂਕਿ ਹਮਾਸ ਇੱਕ ਆਖਰੀ ਮੁਸੱਲਾ ਤਾਕਤ ਹੈ ਉੱਥੇ ਜਿਹੜੀ ਲੜਨ ਰਹੀ ਹੈ। ਸੋ ਉਹਦਾ ਸਫਾਇਆ ਕਰਾਉਣ ਵਾਸਤੇ ਉਹਨਾਂ ਨੇ ਹੁਣ ਨੋਟ ਕੀਤਾ ਹੈ ਕਿ ਅੱਗੇ ਜਿਹੜੇ ਬੰਦੇ ਲਿਆਉਣੇ ਨੇ ਉਹ ਇਹੋ ਹੀ ਹੋਣ। ਇਹ ਹੁਣ ਦਬਾਅ ਪਾਉਣਗੇ ਜਦ ਕਿ ਇਹ ਤਾਕਤਵਰ ਦੇ ਕੋਲੋਂ ਕੋਈ ਫੈਸਲਾ ਜਿਹੜਾ ਉਹ ਜਿਹੜਾ ਨਿਆਂ ਵਾਲਾ, ਇਨਸਾਫ ਵਾਲਾ ਉਹ ਨਹੀਂ ਮਨਵਾ ਸਕਣਗੇ। ਇਹ ਇੱਕ ਆਮ ਗੱਲ, ਇੱਕ ਆਮ ਸੋਚ ਹੈ ਜਿਹੜੀ ਉਹ ਪਾਕਿਸਤਾਨੀ ਲੋਕਾਂ 'ਚ ਪਈ ਫਿਰਦੀ ਹੈ। ਨਾਲ ਇਹ ਜਿਹੜੇ ਮਾਮਲੇ ਬਣੇ ਨੇ ਇਹਨਾਂ ਤੋਂ ਬਾਅਦ ਹੁਣ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ, ਮੈਂ ਕਹਿੰਦਾ ਕਿ ਇਹ ਜੁਮਾ ਕਹਿ ਲਵੋ, ਸ਼ੁੱਕਰਵਾਰ ਕਹਿ ਲਵੋ, ਇੱਦਣ ਪਤਾ ਲੱਗ ਜਾਏਗਾ ਕਿ ਧਾਰਮਿਕ ਹਲਕੇ ਨੇ ਜਿਹੜੇ ਉਹਨਾਂ ਨੇ ਇਸ ਕਬੂਲੀਅਤ ਨੂੰ ਕਿੱਦਾਂ ਲਿਆ ਹੈ। ਜੀ ਹੁਣ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ UNO 'ਚ ਇੱਕ ਵਾਰੀ ਫੇਰ ਆਵਾਜ਼ ਚੁੱਕੀ ਹੈ ਕਿ ਭਾਰਤ ਵੱਲੋਂ ਸਿੰਧ-ਤਾਸ਼ ਸਮਝੌਤਾ ਤੋੜਨਾ ਪਾਣੀਗਰਦੀ। ਜੀ ਪਾਕਿਸਤਾਨ ਦੇ ਐਮਬੈਸਡਰ ਨੇ ਜਿਹੜੇ ਉਸਮਾਨ ਜਦੂਨ, ਉਹਨਾਂ ਨੇ ਇਹ ਆਖਿਆ ਹੈ UNO ਅਸੈਂਬਲੀ ਦੇ ਇਕੱਠ ਦੇ ਵਿੱਚ ਗੱਲਬਾਤ ਕਰਦੇ ਆ ਕਿ ਭਾਰਤ ਨੇ ਕੱਲਿਆਂ ਹੀ ਸਿੰਧ-ਤਾਸ਼ ਸਮਝੌਤਾ ਤੋੜਨ ਦੀ
ਆਖਿਆ ਕਿ ਜੀ ਅਸੀਂ ਨਹੀਂ ਮੰਨਦੇ ਇਹਨੂੰ, ਇਹ ਮੁੱਕ ਗਿਆ ਤੇ ਹੁਣ ਇਹਦੇ ਤੇ ਕੋਈ ਹੋਈ ਨਹੀਂ, ਬਸ ਆਪੋ ਆਪਣਾ ਖੇਡਾਂਗੇ ਤੇ ਜਦ ਕਿ ਇਹਦੇ ਤੇ ਵਰਲਡ ਬੈਂਕ ਜ਼ਾਮਨ, ਦੁਨੀਆ ਦੇ ਵੱਡੇ ਮੁਲਕ ਜ਼ਾਮਨ ਨੇ, ਕੋਈ ਮਸਲਾ ਸ਼ਿਕਵਾ ਸ਼ਿਕਾਇਤ ਹੈ ਤੇ ਉਹ ਉਹਨਾਂ ਦੇ ਸਾਹਮਣੇ ਉਸ ਪਲੇਟਫਾਰਮ ਤੇ ਚੁੱਕਿਆ ਜਾਣਾ ਚਾਹੀਦਾ ਹੈ। ਉਹ ਉੱਥੇ ਪਾਕਿਸਤਾਨ ਹੈ ਜਿਹੜਾ ਉਹਨੂੰ ਵੀ ਦੱਸਣਾ ਚਾਹੀਦਾ, ਪਾਕਿਸਤਾਨ ਦੀ ਚਿੰਤਾ ਵੀ ਦੂਰ ਕੀਤੀ ਜਾਣੀ ਚਾਹੀਦੀ। ਇਹ ਜਿਹੜੀ ਪਾਣੀ ਗਰਦੀ ਹੈ ਇਹਦੇ ਨਾਲ ਪਾਕਿਸਤਾਨ ਦੇ ਜਿਹੜੇ ਇਹ ਪਾਣੀ ਦੇ ਵਸੀਲੇ ਨੇ ਉਹ ਮੁਕੰਮਲ ਖਤਰੇ 'ਚ ਨੇ ਔਰ ਪਾਕਿਸਤਾਨ ਇਸ ਖਤਰੇ ਦੇ ਨਾਲ ਨਿਬੜੇਗਾ। ਮੈਂ ਪਹਿਲਾਂ ਵੀ ਪਾਕਿਸਤਾਨ ਸਰਕਾਰੀ ਪੱਧਰ ਤੇ ਕਹਿ ਚੁੱਕਿਆ ਆ ਕਿ ਜੀ ਅਸੀਂ ਇਹਨੂੰ ਖੁੱਲੀ ਜੰਗ ਆ ਜਿਹੜੀ ਉਹ ਸਮਝਾਂਗੇ। ਹੁਣ ਇੱਕ ਵਾਰ ਫਿਰ ਯੂਐਨਓ ਦੇ ਵਿੱਚ ਤਕਰੀਰ ਕਰਦੇ ਉਹਨਾਂ ਆਖਿਆ ਕਿ 1960 ਦਾ ਇਹ ਜਿਹੜਾ ਤਾਰੀਖੀ ਸਮਝੌਤਾ ਹੈ ਇਹਦੇ ਤੋਂ ਇਨਕਾਰੀ ਹੋਣਾ, ਇਹਨੂੰ ਇੱਕੋ ਮੁਲਕ ਦਾ ਐਲਾਨ ਕਰ ਦੇਣਾ ਕਿ ਜੀ ਮੈਂ ਮਕਾਉਣਾ ਆ, ਇਹ ਕਿਸੇ ਪਾਸੇ ਦੀ ਲੀਗਲ ਹੈਸੀਅਤ ਹੀ ਨਹੀਂ ਹੈ। ਉਦੋਂ ਜਦੋਂ ਆਲਮੀ ਸਾਲਸੀ ਅਦਾਲਤ ਫੈਸਲਾ ਦੇ ਚੁੱਕੀ ਹੈ, ਜਿਹਨੂੰ ਇੰਡੀਆ ਮੰਨਣ ਤੋਂ ਇਨਕਾਰੀ ਹੈ, ਉਹ ਕਹਿੰਦੇ ਇਸ ਮਾਮਲੇ ਦੇ ਉੱਤੇ ਉਹ ਫੈਸਲਾ ਦੇ ਹੀ ਨਹੀਂ ਸਕਦੇ। ਸੋ ਇਹ ਹੁਣ ਗੁੰਝਲਾਂ ਦੇ ਵਿੱਚ ਇਹ ਇੱਕ ਬਿਆਨ ਜਿਹੜਾ ਸਾਹਮਣੇ ਆਉਣ ਡਿਆ, ਇਹਦੇ 'ਚ ਅਸਲ ਦੇ ਵਿੱਚ ਆਲਮੀ ਤਾਕਤਾਂ ਨੂੰ ਖਬਰਦਾਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਔਰ ਭਾਰਤ ਦਾ ਅਗਲਾ ਜਿਹੜਾ ਮਤੱਕਾ ਲੱਗਣਾ ਆ, ਜਿਹਦਾ ਖਤਰਾ ਮੌਜੂਦ ਹੈ, ਉਹਦੀ ਵਜ੍ਹਾ, ਉਹਦਾ ਕਾਰਨ ਪਾਣੀ ਹੋਏਗਾ, ਦਰਿਆਵਾਂ ਦਾ ਪਾਣੀ। ਇਹਦਾ ਰੁਖ ਮੋੜਨਾ ਹੋਵੇ, ਇਹਨੂੰ ਰੋਕਣਾ ਹੋਵੇ, ਇਹ ਸਮਝੌਤੇ ਨੂੰ ਮੁਕਾਉਣਾ ਹੋਵੇ, ਜੋ ਵੀ ਮਾਮਲੇ ਬਣਦੇ ਨੇ, ਅਗਲਾ ਸਿੱਡਾ ਅਗਲਾ ਫੱਡਾ ਦੋਹਾਂ ਮੁਲਕਾਂ 'ਚ ਜਿਹੜਾ ਇਹ ਹੋਏਗਾ, ਕਿਉਂਕਿ ਇਸ ਪਾਣੀ ਦੇ ਨਾਲ ਹੀ ਖੇਤੀ ਚੱਲਣ ਡਈ ਹੈ ਔਰ ਦੋਹਾਂ ਮੁਲਕਾਂ ਦਾ ਸਮਾਜਿਕ ਤੌਰ ਤੇ, ਮੁਆਸ਼ੀ ਤੌਰ ਤੇ ਕਹਿ ਲਵੋ ਕਿ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਚੱਲਣ ਡਿਆ ਹੈ। ਸੋ ਹੁਣ ਉਹ ਰੋਕ ਦੇਣ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਨੂੰ ਬੰਜਰ ਕਰ ਦੇਣਾ, ਔਰ ਪਾਕਿਸਤਾਨ ਨੇ ਕਿਹਾ ਕਿ ਇਹ ਕੰਮ ਸਾਡੇ ਲਈ ਕਾਬਿਲ ਕਬੂਲ ਨਹੀਂ ਹੈ। ਪੀਪਲਜ਼ ਪਾਰਟੀ ਦੀ ਸ਼ਾਜ਼ੀਆ ਮਰੀ ਹੋਰਾਂ ਨੇ ਚਲਾਕੀ ਖੇਡਦਿਆਂ ਹੋਇਆਂ ਨੈਸ਼ਨਲ ਅਸੈਂਬਲੀ 'ਚ ਇੱਕ ਬਿੱਲ ਜਮ੍ਹਾਂ ਕਰਾਇਆ ਹੈ ਕਿ ਸਭ ਮੈਂਬਰ ਅਸੈਂਬਲੀ ਦੀਆਂ ਜਮ੍ਹਾਂ ਜਾਇਦਾਦਾਂ ਖੁਫੀਆ ਰੱਖੀਆਂ ਜਾਣ, ਉਹਨਾਂ ਨੂੰ ਜ਼ਾਹਰ ਨਾ ਕੀਤਾ ਜਾਏ। ਵੇਖੋ ਤੁਸੀਂ ਕਿ ਕਿੱਡੀ ਸਪੀਡ ਦੇ ਨਾਲ ਇਹ ਬਿੱਲ ਪੇਸ਼ ਹੋਇਆ ਔਰ ਪ੍ਰਵੀਨ ਇਹ ਨੈਸ਼ਨਲ ਅਸੈਂਬਲੀ ਤੋਂ ਮਨਜ਼ੂਰ ਵੀ ਹੋ ਗਿਆ, ਉਥੋਂ ਮਨਜ਼ੂਰ ਹੋ ਗਿਆ, ਸੈਨੇਟ ਤੋਂ ਵੀ ਹੋ ਜਾਣਾ, ਪ੍ਰੈਜ਼ੀਡੈਂਟ ਪਾਕਿਸਤਾਨ ਨੇ ਦਸਤਖਤ ਵੀ ਕਰ ਦੇਣੇ ਤੇ ਬਸ। ਤੇ ਫਿਰ ਜਮ੍ਹਾਂ ਜਾਇਦਾਦਾਂ ਜਿਹੜੀਆਂ ਉਹ ਕਿੰਨੇ ਜ਼ਾਹਰ ਕਰਨੀਆਂ, ਤੁਸੀਂ ਤੇ ਮੈਂ, ਆਮ ਬੰਦਿਆਂ ਨੇ। IMF ਨੇ ਹੁਣ ਇਹ ਸ਼ਰਤ ਧਰੀ ਹੈ ਕਿ ਜੀ ਤੁਹਾਡੇ ਇਹ ਜਿੰਨੇ ਬਿਊਰੋਕਰੇਟ ਨੇ, ਜਿੰਨੇ ਸਿਆਸਤਦਾਨ ਨੇ, ਜਿੰਨੀ ਅਫਸਰਸ਼ਾਹੀ ਹੈ, ਉਹਨਾਂ ਦੇ ਅਹਿਸਾਸੇ ਦੱਸੋ ਕਿੰਨੇ ਸਨ ਅੱਜ ਤੋਂ 5 ਸਾਲ ਪਹਿਲਾਂ, ਅੱਜ ਕਿੱਥੇ ਖਲੋਤੇ ਨੇ, ਕਿੱਥੋਂ ਵਧਣ ਡੇ ਨੇ। ਤਨਖਾਹਾਂ ਦੇ ਵਿੱਚ ਨਿਆਣੇ ਨਹੀਂ ਚੱਜ ਨਾਲ ਪੜ੍ਹਾਏ ਜਾਂਦੇ, ਜਿੰਨੀ ਵੀ ਹੋਵੇ ਤੁਹਾਡੀ ਜਿਹੋ ਜਿਹੀ ਐਜੂਕੇਸ਼ਨ ਸਿਸਟਮ ਆ ਔਰ ਜਿਹੋ ਜਿਹੇ ਸਟੈਂਡਰਡ ਨੇ ਉੱਥੇ, ਇਹ ਕਿੱਦਾਂ ਇਹ ਸਭ ਕੁਝ ਬਣਨ ਡਿਆ। ਸੋ ਉਹ ਕਰਪਸ਼ਨ ਹੈ ਜਿਹੜੀ ਉਹਨੂੰ ਮੁਕਾਉਣ ਵੱਲੋਂ ਕੁਝ ਸਖਤ ਸ਼ਰਤਾਂ ਆਈਆਂ ਸਨ। ਪਾਕਿਸਤਾਨੀ ਕਨਸਟੀਟਿਊਸ਼ਨ ਹੈ ਜਿਹੜਾ, ਪਾਕਿਸਤਾਨੀ ਕਾਨੂੰਨ ਆ, ਲਾ ਆ, ਆਈਨ ਆ ਜਿਹੜਾ, ਉਹ ਕਹਿੰਦਾ ਕਿ ਜੀ ਜਿਹੜਾ ਨੈਸ਼ਨਲ ਅਸੈਂਬਲੀ ਬਣੇਗਾ ਉਹਨੇ ਜਦੋਂ ਆਪਣੇ ਕਾਗਜ਼ ਪੱਤਰ ਇਲੈਕਸ਼ਨ ਕਮਿਸ਼ਨ 'ਚ ਜਮ੍ਹਾਂ ਕਰਾਉਣੇ ਤੇ ਉਹਨੇ ਦੱਸਣਾ ਮੇਰੇ ਕੋਲ ਕਿੰਨੀਆਂ ਕੋਠੀਆਂ, ਕਿੰਨੇ ਬੰਗਲੇ, ਮੇਰੀ ਜ਼ਰਈ ਜ਼ਮੀਨ ਕਿੰਨੀ ਹੈ, ਗੈਰ ਜ਼ਰਈ ਜ਼ਮੀਨ ਕਿੰਨੀ, ਸ਼ਹਿਰੀ ਕਿੰਨੀ ਆ, ਪਿੰਡ ਥਾਂ 'ਚ ਕਿੰਨੀ, ਗੱਡੀਆਂ ਕਿੰਨੀਆਂ, ਮੇਰਾ ਬੈਂਕ ਬੈਲੈਂਸ ਕਿੰਨਾ ਆ, ਮੇਰੇ ਕੋਲ ਜ਼ੇਵਰ ਕਿੰਨੇ ਨੇ, ਇਹ ਸਭ ਕੁਝ ਉਹਨੇ ਦੱਸਣਾ ਆ ਸਾਰੀ। ਹੁਣ ਇਹ ਆਖਿਆ ਗਿਆ ਹੈ ਕਿ ਜੀ ਇਹ ਦੱਸ ਤੇ ਦਾਂਗੇ ਇਲੈਕਸ਼ਨ ਕਮਿਸ਼ਨ ਨੂੰ, ਪਰ ਇਲੈਕਸ਼ਨ ਕਮਿਸ਼ਨ ਨੂੰ ਪਬਲਿਕ ਨਹੀਂ ਕਰੇਗਾ, ਇਹਨੂੰ ਦੱਸਿਆ ਨਹੀਂ ਜਾਏਗਾ। ਔਰ ਇਹਦੇ ਵਾਸਤੇ ਇਖਤਿਆਰ ਹੈ ਚੇਅਰਮੈਨ ਸੈਨੇਟ ਕੋਲ ਔਰ ਸਪੀਕਰ ਨੈਸ਼ਨਲ ਅਸੈਂਬਲੀ ਕੋਲ ਕਿ ਕੋਈ ਵੀ ਮੈਂਬਰ ਉੱਠ ਕੇ ਤੇ ਦਰਖਾਸਤ ਦੇਗਾ ਕਿ ਜੀ ਦੇਖੋ ਮੇਰੀ ਇਹ ਜਮ੍ਹਾਂ ਜਾਇਦਾਦ ਸਾਹਮਣੇ ਆਉਣ ਤੋਂ ਬਾਅਦ ਮੈਨੂੰ, ਮੇਰੇ ਪਰਿਵਾਰ ਨੂੰ ਖਤਰਾ ਹੈ, ਮੇਰੇ ਤੇ ਹਮਲਾ ਹੋ ਸਕਦਾ ਹੈ, ਮੇਰੇ ਦਿਵਾਲੇ ਕੋਈ ਹੋ ਸਕਦਾ ਹੈ, ਇਸ ਲਈ ਹੈ ਤੇ ਮੇਰੇ ਕੋਲ ਇਹ ਸਭ ਕੁਝ, ਪਰ ਇਹਨੂੰ ਜ਼ਾਹਰ ਨਾ ਕੀਤਾ ਜਾਏ। ਸੋ ਇਹ ਆਪਣਾ ਮਤਲਬ ਸੀਗਾ ਸਾਰਿਆਂ ਦਾ, ਇਹ ਚੁਟਕੀ ਵਜਾਉਂਦੇ ਆ ਜਿਹੜਾ ਉਹ ਇਹ ਮਨਜ਼ੂਰ ਹੋ ਗਿਆ। ਤੇ ਹੁਣ ਵੇਖੋ ਕਿ ਸੈਨੇਟ ਤੋਂ ਮਨਜ਼ੂਰੀ ਹੁੰਦੀ ਹੈ ਤੇ ਫਿਰ ਤੇ ਸਮਝੋਗੇ ਲਾਗੂ ਹੋ ਗਿਆ। ਪਹਿਲੇ ਆ ਜਿਹੜਾ ਹੈ ਸੀਗਾ ਪਹਿਲੀ ਗੇਂਦ ਦੇ ਉੱਤੇ ਛਿੱਕਾ ਵੱਜ ਗਿਆ, ਜਿਹਦੇ ਉੱਤੇ ਪਤਾ ਵੀ ਨਹੀਂ ਉਹਨਾਂ ਲੱਗਣ ਦਿੱਤਾ ਤੇ ਬਿੱਲ ਮਨਜ਼ੂਰ ਕਰਕੇ ਤੇ ਸਾਹਮਣੇ ਰੱਖ ਦਿੱਤਾ। ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਇਹਦੀ ਸ਼ੁਰੂਆਤ ਹੋਈਆਂ ਜੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀ ਸਿੰਧ ਤੇ ਪੰਜਾਬ ਦੀਆਂ ਸੂਬਾ ਸਰਕਾਰਾਂ ਲੋਕਲ ਗਵਰਨਮੈਂਟ ਚੋਣਾਂ ਕਰਾਉਣ ਦੇ ਬਾਰੇ ਬਹਾਨੇ ਜਿਹੜੀਆਂ ਲੱਭਣ ਡੀਆਂ, ਟਾਲ ਮਟੋਲੀ ਚੱਲ ਰਹੀ, ਕੰਮ ਸ਼ੁਰੂ ਨਹੀਂ ਕੋਈ ਹੋ ਰਿਹਾ। ਨਾ ਉਹਨਾਂ ਨੇ ਕਰਨਾ ਆ, ਗੱਲ ਪੂਰੀ ਕਰੋ ਨਾ ਤੁਸੀਂ। ਖਬਰ ਅੱਧੀ ਝੱਕਦੇ ਦੇਣ ਦੇ, ਪਰ ਮੈਨੂੰ ਗੱਲ ਇਹ ਹੈ ਕਿ ਇਸ ਵੇਲੇ ਰਾਜ ਜਿੱਦਾਂ ਲਿਆ ਗਿਆ, ਇਹ ਫਾਰਮ 45 ਫਾਰਮ 47 ਇਹਦਾ ਰੌਲਾ ਤੇ ਪੂਰੇ ਪਾਕਿਸਤਾਨ ਦੇ ਵਿੱਚ ਆ। ਇਹ ਵੀ ਹੁਣ ਇੰਟਰਨੈਸ਼ਨਲ ਤਾਕਤਾਂ ਵੀ ਇਹ ਕਹਿੰਦੀਆਂ ਕਿ ਜੀ ਧੱਕੇ ਦੀ ਸਰਕਾਰ ਆ, ਇਹ ਰਾਜ ਦਿੱਤਾ ਗਿਆ ਆ, ਲੋਕਾਂ ਨੇ ਨਹੀਂ ਦਿੱਤਾ। ਸੋ ਇਹ ਲੁਕਾਈ ਵਾਲਾ ਰਾਜ ਨਹੀਂ ਗਾ ਹੈ। ਇਹ ਰਾਜ ਦਾ ਹੁਣ ਇਹ ਹੈ ਕਿ ਮੇਰੇ ਕੋਲ ਇਹ ਵੀ ਇਖਤਿਆਰ ਹੋਵੇ, ਮੇਰੇ ਕੋਲ ਇਹ ਵੀ ਇਖਤਿਆਰ ਹੋਵੇ, ਮੈਂ ਇੰਜ ਵੀ ਕਰ ਲਾਂ, ਮੈਂ ਇਹ ਵੀ ਫੜ ਲਵਾਂ। ਇਹ ਇੱਕ ਡਰ, ਖੌਫ, ਸਹਿਮ ਆ ਕਿ ਜੇ ਮੇਰਾ ਇਹ ਇਖਤਿਆਰ ਲੀਕ ਹੋਇਆ, ਇਹਦੇ ਚ ਕੋਈ ਇਹੋ ਜਿਹਾ ਹੋਇਆ, ਮੈਨੂੰ ਇਹ ਵੰਡਣਾ ਪਿਆ ਤੇ ਫਿਰ ਕੀ ਬਣੂ। ਸੋ ਇਹ ਡਰ, ਇਹ ਖੌਫ, ਇਹ ਸਹਿਮ ਆ ਜਿਹਦੇ ਕਾਰਨ ਦੋਵੇਂ ਸੂਬਾ ਸਰਕਾਰਾਂ ਨੇ ਜਿਹੜੀਆਂ ਉਹ ਲੋਕਲ ਗਵਰਨਮੈਂਟ ਚੋਣਾਂ ਨਹੀਂ ਕਰਾਉਣੀਆਂ। ਮਿਸਾਲ ਦੇ ਤੌਰ ਤੇ ਪੰਜਾਬ ਦੇ ਵੱਡੇ ਸ਼ਹਿਰ ਕਿਹੜੇ ਨੇ? ਲਾਹੌਰ ਆ, ਫੈਸਲਾਬਾਦ ਆ, ਰਾਵਲਪਿੰਡੀ ਆ, ਮੁਲਤਾਨ ਆ। ਜਦੋਂ ਲੋਕਲ ਗਵਰਨਮੈਂਟ ਚੋਣਾਂ ਹੋਣਗੀਆਂ ਇਹਨਾਂ ਸ਼ਹਿਰਾਂ ਦੇ ਮੇਅਰ ਵੀ ਹੋਣਗੇ, ਮੇਅਰ ਦੇ ਕੋਲ ਵਜ਼ੀਰ ਨਾਲ ਬਹੁਤਾ ਇਖਤਿਆਰ ਹੋਣਾ ਆ। ਉਸ ਸ਼ਹਿਰ ਦਾ ਇਨਫਰਾਸਟ੍ਰਕਚਰ ਚਲਾਉਣ ਲਈ ਪੁਲਿਸ ਆ ਜਿਹੜੀ ਉਹ ਜ਼ਿੰਮੇਦਾਰ ਬਣ ਜਾਣੀ ਆ ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਕਿ ਉਹ ਲੋਕਲ ਗਵਰਨਮੈਂਟ ਦੇ ਨਾਲ ਰਲ ਕੇ ਤੁਰੇ।
ਸੋ ਲਾਹੌਰ ਵਰਗਾ ਸ਼ਹਿਰ ਜਿੱਥੇ ਕਹਿ ਲਓ ਕਿ ਮਰੀਮ ਨਵਾਜ਼ ਸਾਹਿਬਾ ਦਾ ਰਾਜ ਆ, ਉਹ ਕਦੀ ਉਹਨੂੰ 2 ਜ਼ਿਲ੍ਹੇ ਤੋੜ ਕੇ ਬਣਾਉਣ ਦਾ ਕਹਿਣ ਡਈਆਂ, ਕਦੀ ਕੁਛ ਆ। ਸੁਪਰੀਮ ਕੋਰਟ ਕਹਿੰਦੀ ਏ ਕਿ ਇਖਤਿਆਰ ਨੇ ਜਿਹੜੇ ਉਹ ਥੱਲੇ ਤੱਕ ਪੜਾਓ। ਇੱਥੇ 18ਵੇਂ ਗ੍ਰੇਡ ਦਾ ਅਫਸਰ ਲੱਗਣਾ ਪੈਂਦਾ ਕਿ ਜੀ ਮੇਰੇ ਕਾਗਜ਼ ਅਟੈਸਟ ਕਰ ਦਵੋ। ਇਹ ਹਾਲਾਤ ਨੇ ਉਸ ਮੁਲਕ 'ਚ। ਹੁਣ ਇਹ ਆਪਣੇ ਇਖਤਿਆਰ ਤਗੜੇ ਨੇ ਜਿਹੜੇ ਇਹ ਆਪਣੇ ਰਾਜ ਚੋਂ ਦੇਣਾ ਨਹੀਂ ਚਾਹੁੰਦੇ। ਰੋਲਾ ਅਸਲ ਜਿਹੜਾ ਇਹ ਪਾਕਿਸਤਾਨੀ ਪੱਤਰਕਾਰ ਨੇ ਹਾਮਦ ਮੀਰ ਹੋਣੇ, ਉਹਨਾਂ ਦਾ ਵੀ ਇਹੀ ਆਖਣਾ ਕਿ ਜੀ ਵੱਡੇ ਸ਼ਹਿਰਾਂ ਦੇ ਵਿੱਚ ਜਦੋਂ ਮੇਅਰ ਆ ਗਏ, ਵੱਡੇ ਸ਼ਹਿਰਾਂ ਦਾ ਇਖਤਿਆਰ ਉਹਨਾਂ ਨੇ ਸਮਝ ਲਿਆ ਤੇ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਹੈ। ਸੋ ਆਪਣੀ ਤਾਕਤ ਆ ਜਿਹੜੀ ਉਹਦਾ ਪੰਜਾ ਸ਼ਿਕੰਜਾ ਤਗੜਾ ਕਰਨ ਲਈ, ਟੈਡ ਕਰਨ ਵਾਸਤੇ ਇਹ ਚੋਣਾਂ ਤੋਂ ਟਾਲ ਮਟੋਲ ਆ ਜਿਹੜਾ ਉਹ ਅਦਾਲਤੀ ਹੁਕਮ ਦੇ ਉੱਤੇ ਕਦੀ ਕੋਈ ਫੱਡਾ ਪਾ ਦਿੰਦੇ ਨੇ, ਕਦੀ ਕੰਮ ਇਹੋ ਜਿਹਾ ਕਰ ਦਿੰਦੇ ਨੇ ਕਿ ਮੁਖਾਲਫ ਸਿਆਸੀ ਪਾਰਟੀਆਂ ਅਦਾਲਤ 'ਚ ਚਲੀਆਂ ਜਾਂਦੀਆਂ, ਅਦਾਲਤਾਂ 'ਚ ਫਿਰ ਕੋਈ 4-6 ਮਹੀਨੇ ਨੇ ਜਿਹੜੇ ਉਹ ਨਿਕਲ ਜਾਂਦੇ ਨੇ। ਇਹ ਟਾਲ ਮਟੋਲ ਦੇ ਹੀ ਬਹਾਨੇ ਹੈ। ਸੋ ਨੀਅਤ ਕਿਸੇ ਪਾਸਿਓਂ ਲੋਕਲ ਗਵਰਨਮੈਂਟ ਚੋਣਾਂ ਦੀ ਨਹੀਂ ਹੈ, ਨਾ ਪੰਜਾਬ ਸਰਕਾਰ ਦੀ, ਨਾ ਸਿੰਧ ਸਰਕਾਰ ਦੀ। ਬਸ ਅਦਾਲਤਾਂ ਨੂੰ ਧਿਆਨੇ ਲਾਇਆ ਹੋਇਆ। ਬਸ ਅਦਾਲਤਾਂ ਨੂੰ ਵੀ ਧਿਆਨੇ ਲਾਇਆ, ਲੋਕਾਂ ਨੂੰ ਵੀ ਧਿਆਨੇ ਲਾਇਆ। ਪਰ ਫਿਰ ਇਸਲਾਮਾਬਾਦ 'ਚ ਜਿਹੜੀਆਂ ਲੋਕਲ ਗਵਰਨਮੈਂਟ ਚੋਣਾਂ ਉਹਦੇ ਤੇ ਲੋਕ ਰਾਜ਼ੀ ਨਹੀਂ ਗਏ ਹੈ। ਸੋ ਇਹ ਗੁੰਝਲਾਂ ਨੇ ਜਿਹੜੀਆਂ ਇਹਨਾਂ ਨੂੰ ਵਧਾਇਆ ਜਾ ਰਿਹਾ, ਕੱਢਿਆ ਨਹੀਂ ਜਾ ਰਿਹਾ, ਕਿਉਂਕਿ ਕੱਢਣ 'ਚ ਆਪਣੇ ਰਾਜ ਦਾ ਨੁਕਸਾਨ ਨਜ਼ਰ ਆਉਂਦਾ ਇਹਨਾਂ ਨੂੰ। ਪਾਕਿਸਤਾਨੀ ਸਰਕਾਰ ਨੇ ਪੁਰਾਣੇ ਮੋਬਾਈਲ ਤੇ ਟੈਕਸ ਘਟਾ ਦਿੱਤੇ ਨੇ, ਕੀ ਜਾਣਕਾਰੀ ਹੈ ਇਸ ਬਾਰੇ? ਕੋਈ ਟੈਕਸ ਨਹੀਂ ਜੀ ਘਟੇ, ਨਹੀਂ ਨੇ। ਪੁਰਾਣਾ ਮੋਬਾਈਲ ਫੋਨ ਮਿਸਾਲ ਦੇ ਤੌਰ ਤੇ ਤੁਸੀਂ ਇੱਥੋਂ ਪਾਕਿਸਤਾਨ ਜਾਂਦੇ ਜੀ, ਤੁਸੀਂ ਲੈ ਕੇ ਜਾਂਦੇ ਜੇ 16 Pro Max, ਇਹ ਉਸ ਲਿਸਟ 'ਚ ਹੀ ਨਹੀਂ ਹੈ। ਇਹਦਾ ਨਵੇਂ ਦਾ ਜਿਹੜਾ ਮੁੱਲ ਆ ਨਾ, ਉਹੀ ਉੱਥੇ ਮੁਤਾਬਕ ਉੱਥੇ ਟੈਕਸ ਪੈਣਾ ਹੈ। ਅੱਛਾ, ਯਾਨੀ ਪਾਕਿਸਤਾਨ 'ਚ ਟੈਕਸ ਜਿਹੜਾ ਲੱਖ ਰੁਪਏ ਦਾ ਮੋਬਾਈਲ ਆ ਪਾਕਿਸਤਾਨੀ, ਮਿਸਾਲ ਦੇ ਤੌਰ ਤੇ ਤੁਸੀਂ ਅਮਰੀਕਾ ਤੋਂ ਲਿਆ ਇਹ ਸਾਰਾ ਪਾਲ ਆ ਕੇ ਤੁਹਾਨੂੰ ਪਿਆ $1200 ਦਾ। $1200 ਦਾ ਮਤਲਬ ਇਹ ਹੈ ਕਿ ਪਾਕਿਸਤਾਨੀ ਇਹ ਤਕਰੀਬਨ ਕੋਈ 1.5-2 ਲੱਖ ਰੁਪਏ ਹੈ ਜਿਹੜਾ ਉਹਨਾਂ ਕੋ ਬਣਦਾ ਹੈ ਪਰਮੀਨ, ਠੀਕ ਹੈ ਨਾ। ਹੁਣ ਉਹ 2.25 ਲੱਖ ਦੇ ਉੱਤੇ ਲਗਭਗ ਇੰਨਾ ਹੀ ਟੈਕਸ ਪੈ ਕੇ ਇਹ 4.25 ਲੱਖ ਰੁਪਏ ਦਾ ਮੋਬਾਈਲ ਬਣ ਜਾਂਦਾ ਹੈ, ਠੀਕ ਹੈ ਨਾ। ਇਹਨੂੰ ਲਿਸਟ 'ਚ ਨਹੀਂ ਪਾਇਆ ਗਿਆ, ਨਾ Pro Max 16 ਸੀਰੀਜ਼ ਨਹੀਂ ਪਾਏਗੀ, 17 ਸੀਰੀਜ਼ ਨਹੀਂ ਪਾਈ ਗਈ, 60 ਤੋਂ ਵੱਧ ਮਾਡਲ ਪਾਏ ਗਏ ਨੇ। ਉਹਨਾਂ 'ਚ ਆਹ ਜਿਹੜਾ ਹੈ ਉਹ 15 Pro Max ਹੈ। 15 Pro Max ਦੀ ਵੈਲਿਊ ਘੱਟ ਕਰ ਦਿੱਤੀ ਗਈ ਕਿ ਪਹਿਲਾਂ ਤੁਸੀਂ ਨਵਾਂ ਮੋਬਾਈਲ ਲਓ, ਪੁਰਾਣਾ ਮੋਬਾਈਲ ਲਓ, ਵਿਦਆਊਟ ਐਕਸੈਸਰੀਜ਼ ਲਓ, ਪੈਕਿੰਗ ਤੋਂ ਬਾਹਰ ਹੋਣਾ ਚਾਹੀਦਾ, ਤੁਹਾਡੇ ਹੱਥ 'ਚ ਹੋਣਾ ਚਾਹੀਦਾ। ਉਹ ਜਾ ਕੇ ਜਦੋਂ ਲਾਹੌਰ 에ਅਰਪੋਰਟ ਤੇ ਤੁਸੀਂ ਦੱਸਦੇ ਸੀਗੇ ਕਿ ਜੀ ਇਹ ਮੈਂ ਰਜਿਸਟਰਡ ਕਰਾਉਣਾ, ਇਹ ਮੇਰੇ ਕੋਲ ਪਾਕਿਸਤਾਨੀ ਪਾਸਪੋਰਟ ਆ, ਕਰ ਦੋ। ਪਾਕਿਸਤਾਨੀ ਪਾਸਪੋਰਟ ਤੇ ਉਹ ਸਸਤਾ ਹੁੰਦਾ ਆ, ਜਿਹਨੂੰ ਤੁਸੀਂ ਗਿਫਟ ਕੀਤਾ ਉਹ ਆਪਣੇ ਮੋਬਾਈਲ ਫੋਨ ਦਾ ਆਪਣਾ ਸ਼ਨਾਖਤੀ ਕਾਰਡ ਦੇ ਉੱਤੇ ਕਰਾਏਗਾ, ਇਹਨੂੰ PTA ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ ਰਜਿਸਟਰਡ ਕਰਾਏਗਾ, ਉਹਨੂੰ 5-7 ਹਜ਼ਾਰ ਰੁਪਇਆ ਵਾਧੂ ਪੈਣਾ ਆ। ਇਸ ਕਰਕੇ ਹੁੰਦਾ ਸੀਗਾ ਕਿ ਜਿਹੜਾ ਬਾਹਰੋਂ ਗਿਆ ਉਹ ਰਜਿਸਟਰਡ ਕਰਾ ਕੇ ਉੱਥੇ ਕਿਸੇ ਨੂੰ ਗਿਫਟ ਕਰ ਆਂਦਾ ਸੀਗਾ, 5000 ਦਾ ਜ਼ਰਾ ਫਾਇਦਾ ਹੁੰਦਾ ਸੀਗਾ। ਹੁਣ ਇਹ 15 Pro Max ਪਾਕਿਸਤਾਨ 'ਚ ਇਹਦੀ ਵੈਲਿਊ ਸੀ ਪਹਿਲੇ ਕਾਗਜ਼ਾਂ ਦੇ ਵਿੱਚ $1200। ਕਦੋਂ ਦਾ ਆਇਆ? ਪਰ ਜਦੋਂ ਤੁਸੀਂ ਉਹ ਉੱਥੇ ਜਾ ਕੇ ਰਜਿਸਟਰਡ ਕਰਾਉਣਾ ਤੇ $1200 ਦੇ ਹਿਸਾਬ ਦੇ ਨਾਲ ਉਹਦੇ ਤੇ ਟੈਕਸ ਲੱਗਦਾ ਸੀਗਾ। ਹੁਣ ਉਹਦੀ ਵੈਲਿਊ 1200 ਤੋਂ ਘਟਾ ਕੇ $530-510 ਇਹ PTA ਦੀ ਵੈਬਸਾਈਟ ਦੇ ਉੱਤੇ ਵੀ ਆ ਗਿਆ ਹੈ, ਕਸਟਮ ਦੀ ਵੈਬਸਾਈਟ ਦੇ ਉੱਤੇ ਵੀ ਆ ਗਿਆ। ਕਿਹੜੇ ਮਾਡਲ ਨੇ, ਉਹਨਾਂ ਦੀ ਵੈਲਿਊ ਕੀ ਆ, ਉਹ ਸਭ ਉੱਥੇ ਉਹਨਾਂ ਨੇ ਦਿੱਤਾ ਆ। ਉਹਦਾ ਪਾਸਪੋਰਟ ਦੇ ਉੱਤੇ ਟੈਕਸ ਆ ਜਿਹੜਾ ਉਹ ਕਿੰਨਾ ਪੇ ਕਰਨਾ ਪਏਗਾ, ਸ਼ਨਾਖਤੀ ਕਾਰਡ ਤੇ ਕਿੰਨਾ ਪਏਗਾ, ਇਹ ਸਾਰੀਆਂ ਡਿਟੇਲਾਂ ਨੇ ਜਿਹੜੀਆਂ ਇਹ ਵੀ ਉੱਥੇ ਦੱਸ ਦਿੱਤੀਆਂ ਗਈਆਂ। ਸੋ ਵੈਲਿਊ ਹੈ ਜਿਹੜੀ ਮੋਬਾਈਲ ਆਇਆ ਜਦੋਂ ਉਦੋਂ ਤੇ ਹੈ ਸੀ $1200 ਦਾ। ਹੁਣ ਜਿਨ੍ਹਾਂ ਕੋਲੋਂ ਲਿਆ ਹੈ ਆਈਫੋਨ ਉਹਨਾਂ ਨੂੰ ਜਾ ਕੇ ਮੋੜੋ ਉਹ ਇੰਨੇ ਦਾ ਨਹੀਂ ਲੈਣਗੇ। ਸੋ ਉਹ ਜਿੰਨੇ ਦਾ ਲੈਣਗੇ ਉਹਦੇ ਮੁਤਾਬਕ ਪਾਕਿਸਤਾਨੀ ਸਰਕਾਰ ਵੱਲੋਂ ਧਰੀ ਗਈ ਇਹ ਜਿਹੜੀ ਵੈਲਿਊ ਆ $500 ਤੋਂ ਉੱਤੇ ਆ। ਯਾਦ ਰਵੇ ਕਿ $100 ਤੱਕ ਆ ਜਿਹੜਾ ਉਹ ਵੈਲਿਊ ਹੋਰ ਆ, ਯਾਨੀ ਖਰਚਾ ਹੋਰ ਆ PTA ਰਜਿਸਟਰਡ ਹੋਣ ਦਾ। $100 ਤੋਂ $200 ਤੱਕ ਹੋਰ ਆ, $200 ਤੋਂ $300 ਹੋਰ ਆ। $200 ਤੋਂ $300 ਵਾਲਾ ਮੋਬਾਈਲ ਹੋਏਗਾ ਤੇ ਉਹਦੇ ਨਾਲ 17% ਉਹ ਵੀ ਪਏਗਾ। ਫਿਰ ਇਸੇ ਤਰ੍ਹਾਂ ਜਿੱਦਾਂ ਵੱਧਦਾ ਜਾਏਗਾ, ਮਹਿੰਗੇ ਮੋਬਾਈਲ ਹੋਣਗੇ ਉਹਨਾਂ ਤੇ ਟੈਕਸ ਉਹਨਾਂ ਹੀ ਵੱਧਦਾ ਜਾਏਗਾ। ਮਤਲਬ ਕਿ ਰਾਹ ਕੋਈ ਲੱਭਾ ਤੇ ਹੈ, ਸਵਾਦ ਆਇਆ ਨਹੀਂਗਾ ਕਿ ਮੋਬਾਈਲ ਭਾਵੇਂ 5 ਸਾਲ ਪੁਰਾਣਾ ਆ, ਵੈਲਿਊ ਉਹਦੀ ਜਿਹੜੀ ਦੇ ਦਿੱਤੀ ਗਈ ਹੈ ਉਹਦੇ ਮੁਤਾਬਕ ਹੈ। ਟੈਕਸ ਦੇ ਵਿੱਚ ਕੋਈ ਘਾਟਾ ਹੋਵੇ ਕਿ ਇੰਨੇ % ਹੈ, ਇੱਕ ਪਾਸੇ ਤੁਸੀਂ ਡਿਊਟੀ ਵੀ ਲੈਣੀ ਹੈ, ਦੂਜਾ ਟੈਕਸ ਵੀ ਲੈਣਾ। ਤੇ ਇਹ ਕੁਝ ਮੋਬਾਈਲ ਜਿਹੜੇ $250 ਤੋਂ ਉੱਤੇ ਜਾ ਕੇ $500-600 $1000 ਤੱਕ ਜਾਂਦੇ ਨੇ, ਉਹਨਾਂ ਦੇ ਵਿੱਚ ਵੈਲਿਊ ਘਟੀ ਹੈ। ਵੈਲਿਊ ਦੇ ਮੁਤਾਬਕ ਕਿੰਨਾ ਟੈਕਸ ਘਟ ਜਾਏਗਾ? ਇਹ ਤੇ ਇਹ ਹੈ ਕਿ 100 ਦੇ ਉੱਤੇ ਪਹਿਲਾਂ 2.5 ਸੀਗਾ, ਹੁਣ 100 ਦੇ ਉੱਤੇ ਜਿਹੜਾ 2 ਕਰ ਦਿੱਤਾ ਗਿਆ। ਸਮਝ ਆਉਂਦੀ ਹੈ? ਇਹ 100 ਦੇ ਉੱਤੇ 100 ਹੀ ਸੀਗਾ। ਹਾਂ, ਸ਼ੈ ਜਿਹੜੀ ਹੈ ਉਹ 100 ਤੋਂ 80 ਦੀ ਕਰ ਦਿੱਤੀ ਗਈ ਹੈ। ਉਹਦੇ 'ਚ ਪੀਨਟ ਟਾਈਪ, ਚੂਰਨ ਟਾਈਪ, ਜ਼ੀਰਾ ਟਾਈਪ ਇੰਨਾ ਫਰਕ ਆਏਗਾ ਜੀ। T20 ਵਰਲਡ ਕੱਪ ਵਾਲੇ ਮਾਮਲੇ ਤੇ ਬੰਗਲਾਦੇਸ਼ ਵੇਰਿਆ ਹੈ ਤੇ ਪਾਕਿਸਤਾਨ ਨਾਲ ਖੜਾ ਹੈ। ICC ਵੱਲੋਂ 24 ਘੰਟੇ ਦੀ ਵਾਰਨਿੰਗ ਦੇ ਦਿੱਤੀ ਗਈ ਜੀ। ਇਹ ਬੰਗਲਾਦੇਸ਼ ਨੂੰ ਦਿੱਤੀ ਗਈ ਹੈ। ਬੰਗਲਾਦੇਸ਼ ਨੇ 2 ਟੋਕ ਕਹਿ ਦਿੱਤਾ ਹੈ ਕਿ ਉਹ ਇੰਡੀਆ ਜਾ ਕੇ T20 ਵਰਲਡ ਕੱਪ ਜਿਹੜਾ 7 ਫਰਵਰੀ ਤੋਂ ਸ਼ੁਰੂ ਹੋ ਰਿਹਾ, ਉਹ ਕਹਿੰਦਾ ਕਿ ਬੂਹੇ ਆਈ ਜੰਜ ਵਿਨੋ ਕੁੜੀ ਦੇ ਕੰਨ, ਉਹ ਵੇਰ ਕੇ ਇੱਕ ਇਹਨਾਂ ਦਾ ਪਲੇਅਰ ਹੈ ਜਿਹੜਾ ਉਹਨੂੰ ਜਦੋਂ IPL ਇੰਡੀਅਨ ਪ੍ਰੀਮੀਅਰ ਲੀਗ ਚੋਂ ਕੱਢਿਆ, ਉਸ ਤੋਂ ਬਾਅਦ ਫਿਰ ਬੰਗਲਾदेश ने किया कि जी साढ़े वास्ते इंडिया महफूज मुल्क नहीं गया है, ਅਸੀਂ ਆਪਣੀ ਟੀਮ ਨਹੀਂ ਘੱਲਣੀ। ਪਾਕਿਸਤਾਨ ਵੀ ਨਾਲ ਖਲੋਤਾ, ਔਰ ਪਾਕਿਸਤਾਨ ਇਸ ਲਈ ਖਲੋਤਾ ਕਿ ਇਸ ਤੋਂ ਪਹਿਲਾਂ ਇੰਡੀਆ ਨੇ ਪਾਕਿਸਤਾਨ ਆ ਕੇ ਖੇਡਣ ਤੋਂ ਨਾ ਕੀਤੀ ਸੀ। ਉਹ ਹੁਣ ਆਪਣਾ ਬਦਲਾ ਲੈਣ ਡਿਆ ਤੇ ਨਾਲ ਉਹ ਕਹਿਣ ਡਿਆ ਮੈਂ ਬੰਗਲਾदेश ਦੇ ਕੋਲ ਆ। ICC ਦੀਆਂ ਸਾਰੀਆਂ ਟੀਮਾਂ ਦਾ ਇਸ ਮਾਮਲੇ ਦੇ ਉੱਤੇ ਪਰਿਆ ਹੋਈ
ਉਸ ਪਰਿਆ ਦੇ ਵਿੱਚ ਬੰਗਲਾਦੇਸ਼ ਦਾ ਆਪਣਾ ਤੇ ਉਹਦੇ ਨਾਲ ਸਿਰਫ ਇੱਕ ਵੋਟ ਸੀਗਾ, ਉਹ ਸੀਗਾ ਪਾਕਿਸਤਾਨ ਦਾ। ਸੋ ਇਹਨਾਂ ਦੋ ਮੁਲਕਾਂ ਤੋਂ ਅੱਡ ਇਸ ਵੇਲੇ ਪੂਰਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਇੱਕ ਪਾਸੇ ਆ ਔਰ ਇਹ ਦੋਵੇਂ ਮੁਲਕ ਨੇ ਜਿਹੜੇ ਇੱਕ ਪਾਸੇ। ਔਰ ICC ਨੇ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਬੰਗਲਾਦੇਸ਼ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਆਉਂਦੇ 24 ਘੰਟਿਆਂ 'ਚ ਸਾਨੂੰ ਤੁਸੀਂ ਦੱਸੋ ਕਿ ਇੰਡੀਆ ਜਾ ਕੇ ਖੇਡਣਾ ਜਾਂ ਨਹੀਂ। ਜੇ ਤੁਸੀਂ ਨਹੀਂ ਖੇਡਦੇ ਤੇ ਤੁਹਾਡੀ ਟੀਮ ਨੂੰ ਬਾਹਰ ਕੱਢ ਕੇ ਤੇ ਅਸੀਂ ਆਇਰਲੈਂਡ ਦੀ ਟੀਮ ਹੈ ਜਿਹੜੀ ਉਹਨੂੰ ਇਸ ਇਵੈਂਟ ਦਾ ਹਿੱਸਾ ਜਿਹੜਾ ਉਹ ਬਣਾਉਣ ਜਾ ਰਹੇ ਹਾਂ। ਪਾਕਿਸਤਾਨ ਨੇ ਭਾਰਤ ਜਾ ਕੇ ਖੇਡਣਾ ਕਿ ਨਹੀਂ ਖੇਡਣਾ, ਇਸ ਬਾਰੇ ਹਜੇ ਪਾਕਿਸਤਾਨ ਨੂੰ ਸਵਾਲ ਤੇ ਨਹੀਂ ਕੀਤਾ ਗਿਆ, ਪਰ ਇਸ ਵੇਲੇ ਪਾਕਿਸਤਾਨ ਔਰ ਬੰਗਲਾਦੇਸ਼ ਇੱਕ ਪਾਸੇ ਖੜੇ ਨੇ ਔਰ ICC ਦੀਆਂ ਬਾਕੀ ਟੀਮਾਂ ਦੂਸਰੇ ਪਾਸੇ ਖੜੀਆਂ। ਆਉਂਦੇ 24 ਘੰਟੇ ਨੇ ਜਿਹੜੇ, ਵੇਖੋ ਉਹਨਾਂ 'ਚ ਕੀ ਵੱਡੇ ਫੈਸਲੇ ਹੁੰਦੇ ਨੇ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੀ ਜਿਹੜੇ YouTube ਹੈ, Facebook ਹੈ, Instagram ਹੈ, TikTok ਹੈ, ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਪ੍ਰਵੀਨ, ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਅਸੀਂ ਆਪਣੇ ਸਾਰੇ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਹਾਜ਼ਰ ਹੁੰਨੇ ਆ ਮੰਡੇ ਟੂ ਫਰਾਈਡੇ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਦੇ, ਵਪਾਰ ਦੇ ਵਧਾ ਦੇ ਵਾਸਤੇ ਬੜੀਆਂ ਫਾਇਦੇਮੰਦ ਹੋ ਸਕਦੀਆਂ ਨੇ ਤੇ ਇਹਨਾਂ ਨੂੰ ਜ਼ਰੂਰ ਸਪਾਂਸਰ ਕਰੋ। ਸਪਾਂਸਰ ਕਰਨ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 और 082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।